ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 14 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਕੇਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੇਨਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਰ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ ਹੈ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਬਹੁਤ ਸਾਰੀਆਂ ਨੈਗੇਟਿਵ ਖਬਰਾਂ ਆ। ਕਈ ਲੋਕ ਅਰੈਸਟ ਹੋਏ, ਬੈਂਕਾਂ ਦੇ ਲੁੱਟਣ ਦੇ ਵਿੱਚ ਅਰੈਸਟ ਹੋਏ ਹੈਗੇ ਆ। ਇੱਕ ਘਰ ਦੇ ਵਿੱਚ 5 ਜਾਣੇ ਜਿਹੜੇ ਆ ਸਸਪੈਕਟ ਸੀ, ਉਹਨਾਂ ਨੇ ਲੁੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ ਤੇ ਉਸ ਨੂੰ ਜਿਹੜਾ ਪੁਲਿਸ ਵਾਲਿਆਂ ਨੇ ਨਾ ਲੁੱਟਣ ਦੇ ਲਈ ਜਿਹੜੇ ਆ ਉੱਥੇ ਕਾਲਾਂ ਕੀਤੀਆਂ ਜੋ ਨੇਬਰ ਸੀਗੇ, ਤੇ ਪੁਲਿਸ ਉੱਥੇ ਪਹੁੰਚੀ ਤੇ 3600 ਬਲਾਕ ਆਫ ਵਿਊ ਕ੍ਰੈਸਟ ਡਰਾਈਵ ਜੋ ਹੈਗਾ ਬਰਬੈਂਕ ਦੇ ਵਿੱਚ, ਤੇ ਉੱਥੇ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਕਿਹਾ ਵੀ ਅਸੀਂ ਉਹ ਜਿਹੜੇ ਸਸਪੈਕਟ ਸੀ ਤੁਰ ਕੇ ਲੋਕਾਂ ਦੇ ਘਰਾਂ ਦੇ ਵਿੱਚ ਲੁੱਟਦੇ ਸੀ ਕਾਫੀ ਲੰਬੇ ਸਮੇਂ ਤੋਂ। ਇਸ ਵਾਰੀ ਉਹਨਾਂ ਨੇ ਫਿਰ ਉਹ ਫੜ ਲਿਆ। ਪੈਸਾਦੀਨਾ ਦੀ ਪੁਲਿਸ ਡਿਪਾਰਟਮੈਂਟ ਦੇ ਹੈਲੀਕਾਪਟਰ, ਗਲੈਂਡੇਲ ਪੁਲਿਸ ਡਿਪਾਰਟਮੈਂਟ ਦੀ ਵੀ ਜਿਹੜੀ ਫੋਰਸ ਸੀ ਉਹ ਵੀ ਜਿਹੜੀ ਆ ਯੂਜ਼ ਕੀਤੀ ਗਈ ਹੈਗੀ। ਬਿਲਕੁਲ, 5 ਜਣੇ ਜਿਹੜੇ ਗ੍ਰਿਫਤਾਰ ਹੋਏ ਆ 19 ਤੋਂ 23 ਸਾਲ ਦੇ ਦਰਮਿਆਨ ਆ। 23 ਸਾਲਾ ਕੈਮਰਨ ਵਿਲਸਨ ਮਨਰੋ ਵੈਲੀ, 21 ਸਾਲਾ ਹੈਨਰੀ ਥਾਮਸ ਐਲਏ, 20 ਸਾਲਾ ਟ੍ਰਿਸਟਾ ਮੈਨੂਅਲ ਐਲਏ, 19 ਸਾਲਾ ਰੋਬਰਟ ਹੋਲਟ ਐਲਏ, 19 ਸਾਲਾ ਐਂਥਨੀ ਰਿਗਾਲਡੋ ਐਲਏ। ਇਹ ਇਹਨਾਂ ਸਾਰਿਆਂ ਨੂੰ ਜਿਹੜਾ ਆ ਫੜਿਆ ਗਿਆ ਆ। ਅਥਾਰਟੀਜ਼ ਨੇ ਜਿਹੜਾ ਦੱਸਿਆ, ਪੈਰਾਮੈਡਿਕਸ ਵਾਲੇ ਬਰਬੈਂਕ ਫਾਇਰ ਡਿਪਾਰਟਮੈਂਟ ਦੇ ਨਾਲ ਉਹਨਾਂ ਨੇ 3 ਜਾਣਿਆਂ ਨੂੰ ਟਰੀਟ ਕੀਤਾ, ਕਿਉਂਕਿ ਜਿਹੜੇ K9 ਯੂਨਿਟ ਹੁੰਦੇ ਆ ਉਹ ਮੌਕੇ ਦੇ ਉੱਤੇ ਸੀਗੇ ਤੇ ਉਹਨਾਂ ਨੇ ਦੰਦੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਵੱਡੀਆਂ ਸੀ। ਫਾਰਮਲ ਚਾਰਜਿਸ ਅਜੇ ਐਲਏ ਕਾਉਂਟੀ ਦੇ ਡਿਸਟ੍ਰਿਕਟ ਅਟਰਨੀ ਆ ਉਹ ਦੇਖਣਗੇ ਤੇ ਕਿਹੜੇ ਜਿਹੜੇ ਉਹ ਲਾਏ ਜਾਣਗੇ। ਸੋ ਅਜੇ ਇਹ ਨਹੀਂ ਪਤਾ ਵੀ ਪੁਲਿਸ ਨੂੰ ਇਸ ਜਿਹੜੀ ਚੋਰੀ ਚੱਲ ਰਹੀ ਸੀ ਉਸ ਦੇ ਬਾਰੇ ਪਤਾ ਕਿੱਦਾਂ ਲੱਗਾ, ਜਾਂ ਉਸ ਟਾਈਮ ਘਰ ਦੇ ਵਿੱਚ ਕੋਈ ਸੀ ਜਾਂ ਨਹੀਂ, ਕੋਈ ਇੰਜਰਡ ਹੋਰ ਤਾਂ ਨਹੀਂ ਹੋਇਆ ਹੈਗਾ। ਸੋ ਇਹ ਇਨਸੀਡੈਂਟ 12 ਮਾਰਚ ਨੂੰ ਪਰਸੋਂ ਜਿਹੜਾ ਇਹ ਵਾਪਰਿਆ ਸੀਗਾ। ਲੋਕਾਂ ਦੇ ਘਰ ਦੇ ਵਿੱਚ ਜਾ ਕੇ ਇਸ ਕਾਂਡ ਨੂੰ ਅੰਜਾਮ ਜਿਹੜਾ ਉਹ ਦੇ ਰਹੇ ਸੀਗੇ। 3 ਇੱਕ ਥਾਂ ਤੋਂ ਤੇ 2 ਜਿਹੜੇ ਆ ਉਹ ਵੱਖਰੀ ਥਾਂ ਤੋਂ ਘਰ ਦੇ ਬਾਹਰੋਂ ਜਿਹੜੇ ਉਹਨਾਂ ਨੇ ਗ੍ਰਿਫਤਾਰ ਕੀਤੇ ਹੈਗੇ ਆ। ਉਂਝ ਜੇ ਦੇਖਿਆ ਜਾਵੇ ਤਾਂ ਇਦਾਂ ਦੀਆਂ ਘਟਨਾਵਾਂ ਕੈਲੀਫੋਰਨੀਆ ਦੇ ਕਈ ਹਿੱਸਿਆਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਜੀ, ਕੈਲੀਫੋਰਨੀਆ ਦੇ ਡੀਏ ਨੇ ਚੋਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਆ ਵੀ ਦੂਰ ਰਹੋ, ਨਹੀਂ ਤਾਂ ਤੁਹਾਡੇ ਤੇ ਅਸੀਂ ਕਿਤਾਬ ਸਿੱਟਾਂਗੇ। ਕਿਤਾਬ ਤੋਂ ਭਾਵ ਵੀ ਅਸੀਂ ਜਿਹੜੇ ਤੁਹਾਨੂੰ ਚਾਰਜ ਜਿਹੜਾ ਉਹ ਕਰਾਂਗੇ। ਔਰੇਂਜ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਟੌਡ ਸਪਿਟਜ਼ਰ ਆ, ਉਹਨਾਂ ਨੇ ਜਿਹੜੇ ਸਟੇਟ ਲਾ ਮੇਕਰਸ ਦੇ ਬਾਰੇ ਕਿਹਾ ਵੀ ਇਹਨਾਂ ਨੇ ਤਾਂ ਚੋਰਾਂ ਦੇ ਲਈ ਲਾਲ ਕਾਲੀਨ ਜਿਹੜਾ ਉਹ ਵਿਛਾਇਆ ਹੋਇਆ, ਰੈੱਡ ਕਾਰਪਟ ਫਾਰ ਥੀਵਸ ਇੱਥੇ ਬਣਾਇਆ ਹੋਇਆ ਆ। ਪਰ ਹੁਣ ਸਦਰਨ ਕੈਲੀਫੋਰਨੀਆ ਦਾ ਇਹ ਜਿਹੜਾ ਡਿਸਟ੍ਰਿਕਟ ਅਟਰਨੀ ਆ, ਉਹ ਉਹਨਾਂ ਕ੍ਰਿਮੀਨਲਸ ਨੂੰ ਜਾਂ ਵੁੱਡ ਬੀ ਕ੍ਰਿਮੀਨਲਸ ਨੂੰ ਚੇਤਾਵਨੀ ਜਿਹੜਾ ਉਹ ਦੇ ਰਿਹਾ ਹੈ ਵੀ ਸਾਡੇ ਇਰਦ ਗਿਰਦ ਦੀਆਂ ਨਜ਼ਦੀਕੀ ਕਾਉਂਟੀਜ਼ ਦੇ ਵਿੱਚ ਆਉਣ ਤੋਂ ਪਹਿਲਾਂ 2 ਵਾਰੀ ਸੋਚੋ। ਜੇ ਸਾਡੀ ਕੋਈ ਵੀ ਕ੍ਰਾਈਮ ਜੂਰਿਸਡਿਕਸ਼ਨ ਦੇ ਵਿੱਚ ਹੁੰਦਾ ਆ ਤਾਂ ਅਸੀਂ ਉਸ ਦੇ ਹਾਲਾਤ ਇਸੇ ਤਰੀਕੇ ਦੇ ਨਾਲ ਕਰਾਂਗੇ, ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਅਸੀਂ ਚਾਰਜ ਕਰਾਂਗੇ। ਹੁਣ ਜਿਹੜਾ ਸੌਫਟ ਔਨ ਕ੍ਰਾਈਮ ਆ ਉਹ ਦਿਨ ਲੱਦ ਗਏ ਆ। ਉਹਨਾਂ ਨੇ ਕਿਹਾ ਵੀ ਇੱਕ ਪਾਸੇ ਜਿਹੜਾ ਸੈਕਰਾਮੈਂਟੋ ਦੀ ਅਸੈਂਬਲੀ ਆ ਉੱਥੇ ਰੈੱਡ ਕਾਰਪਟ ਥੀਵਸ ਦੇ ਲਈ ਵਿਛਾਇਆ ਜਾ ਰਿਹਾ ਆ, ਪਰ ਇੱਥੇ ਔਰੇਂਜ ਕਾਉਂਟੀ ਵਾਲਿਆਂ ਨੂੰ ਅਸੀਂ ਦੱਸਦੇ ਜਾਈਏ ਅਸੀਂ ਕ੍ਰਿਮੀਨਲਸ ਦੇ ਉੱਤੇ ਕਾਨੂੰਨ ਦੀ ਜਿਹੜੀ ਕਿਤਾਬ ਆ ਉਸ ਦੇ ਨਾਲ ਹੀ ਇੱਕ ਹਿਸਾਬ ਦੇ ਨਾਲ ਹਮਲਾ ਕਰਾਂਗੇ ਜੇ ਤੁਸੀਂ ਇੱਥੇ ਚੋਰੀ ਕਰਨ ਬਾਰੇ ਸੋਚ ਰਹੇ ਆ। ਸੌਫਟ ਔਨ ਕ੍ਰਾਈਮ ਪਾਲਿਸੀਜ਼ ਕਹਿੰਦੇ ਵੀ ਕਈ ਲੈਜਿਸਲੇਟਰਸ ਦੇ ਦੁਆਰਾ ਸਟੇਟ ਕੈਪੀਟਲ ਦੇ ਵਿੱਚ ਲਿਆਂਦੀਆਂ ਜਾਂਦੀਆਂ ਵੀ ਤੁਸੀਂ ਚੋਰੀ ਕਰੋ, ਅਸੀਂ ਤੁਹਾਨੂੰ ਪ੍ਰੋਸੀਕਿਊਟ ਨਹੀਂ ਕਰਾਂਗੇ। ਪਰ ਇੱਥੇ ਸਿੰਪਲ ਆ,
ਤੁਸੀਂ ਚੋਰੀ ਕਰੋ ਤਾਂ ਅਸੀਂ ਤੁਹਾਨੂੰ ਪ੍ਰੋਸੀਕਿਊਟ ਜਿਹੜਾ ਉਹ ਕਰਾਂਗੇ। ਸੋ ਬਿਲਬੋਰਡਸ ਹੋਰਡਿੰਗਸ ਜਿਹੜੀਆਂ ਆ, ਕ੍ਰਾਈਮ ਡਜ਼ਨਟ ਪੇ ਇਨ ਔਰੰਜ ਕਾਊਂਟੀ, ਇਫ ਯੂ ਸਟੀਲ ਵੀ ਪ੍ਰੋਸੀਕਿਊਟ। ਔਰੰਜ ਕਾਊਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਦੇ ਦੁਆਰਾ ਉੱਥੇ ਥਾਂ ਥਾਂ ਦੇ ਉੱਤੇ ਐਲ ਲਗਾਏ ਗਏ ਨੇ। ਅਗਲੀ ਖਬਰ 'ਤੇ ਚੱਲੀਏ ਤੇ ਉਹ ਏਰਵਾਈਨ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਔਰੇਂਜ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੇ 16 ਦੇ ਕਰੀਬ ਸਵੈਟ ਦੇ ਜੋ ਟੀਮ ਮੈਂਬਰ ਸੀ, ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਆ। ਇੱਕ ਜਣੇ ਦੀ ਸਰਜਰੀ ਹੋਣੀ ਆ ਲੱਤ ਦੇ ਉੱਤੇ, ਤੇ ਬਾਕੀਆਂ ਦੇ ਕਾਫੀ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ। 13 ਜਾਣੇ ਕਹਿੰਦੇ ਕਾਫੀ ਡਿਜ਼ੀਨੈਸ ਤੇ ਉਹਨਾਂ ਦੀ ਰਿੰਗਿੰਗ ਇਨ देयर ਈਅਰਸ ਇਹ ਜਿਹੜੇ ਫੀਲ ਕਰ ਰਹੇ ਹੈਗੇ ਆ। ਇਹ ਅੱਜ ਬਲਾਸਟ ਵਾਪਰਿਆ ਲਗਭਗ ਬਾਅਦ ਦੁਪਹਿਰ 1 ਵਜੇ ਦੇ ਕਰੀਬ। ਰਿਮੋਟ ਏਰੀਆ ਜੋ ਇਰਵਾਈਨ ਦਾ ਹੈਗਾ, ਉੱਥੇ ਇੱਕ ਫੈਸਿਲਿਟੀ ਹੈਗੀ ਜਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਸਪੈਟ ਦੇ ਜੋ ਇਹ ਟੀਮ ਮੈਂਬਰਸ ਹੈਗੇ ਆ, ਤੇ ਉੱਥੇ ਇੱਕ ਬੰਬ ਐਕਸਪਲੋਜ਼ਨ ਹੋ ਗਿਆ। ਇਸ ਐਕਸਪਲੋਜ਼ਨ ਦੇ ਦੌਰਾਨ ਜੋ ਆ ਜਿੰਨੇ ਵੀ ਉੱਥੇ 16 ਦੇ ਕਰੀਬ ਸਵੈਟ ਮੈਂਬਰ ਸੀ, ਉਹਨਾਂ ਦੇ ਸੱਟਾਂ ਲੱਗ ਗਈਆਂ। ਜੀ ਬਿਲਕੁਲ। ਬਾਅਦ ਦੁਪਹਿਰ 1 ਵਜੇ ਤੋਂ ਬਾਅਦ 'ਚ ਇਹ ਜਿਹੜੀ ਘਟਨਾ ਵਾਪਰੀ ਆ, ਤੇ ਇੰਡੋਰ ਟ੍ਰੇਨਿੰਗ ਐਕਸਰਸਾਈਜ਼ ਦੇ ਦੌਰਾਨ ਇਹ ਧਮਾਕਾ ਹੋਇਆ ਆ। ਸਦਰਨ ਕੈਲੀਫੋਰਨੀਆ ਔਰੇਂਜ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਦੀ ਜਿਹੜੀ ਸਵਾਟ ਟੀਮ ਆ, ਸਵਾਟ ਦੀ ਜੇ ਵੇਖਿਆ ਜਾਵੇ ਫੁੱਲ ਫਾਰਮ ਸਪੈਸ਼ਲ ਵੈਪਨਸ ਐਂਡ ਟੈਕਟਿਕਸ ਇਹ ਹੁੰਦੀ ਆ। ਹੈਲੀਕਾਪਟਰ ਨਿਊਜ਼ ਦੀ ਜਿਹੜੀ ਫੁਟੇਜ ਆ ਉਹ ਦਿਖਾ ਰਹੀ ਆ ਵੀ ਇੱਕ ਛੋਟੀ 1 ਸਟੋਰੀ ਬਿਲਡਿੰਗ ਦੇ ਇਰਦ ਗਿਰਦ ਜਿਹੜੀ ਯੈਲੋ ਪੁਲਿਸ ਟੇਪ ਆ ਉਹ ਲਾਈ ਗਈ ਹੈਗੀ ਆ। ਇਸ ਅਭਿਆਸ ਦੇ ਦੌਰਾਨ ਜੇ ਕਹਿੰਦੇ ਵੀ ਕੋਈ ਵੀ FBI ਦਾ ਅਧਿਕਾਰੀ ਆ ਜਾਂ ਪਰਸਨਲ ਆ, ਉਸ ਨੂੰ ਇੰਜਰੀ ਨਹੀਂ ਆਈ ਹੈਗੀ। FBI ਦੇ ਸਪੈਸ਼ਲ ਏਜੰਟ ਜੈਰੀ ਕਰੋ ਰੀਜਨਲ ਟੈਕਟੀਕਲ ਟ੍ਰੇਨਿੰਗ ਫੈਸਿਲਿਟੀ LA ਤੋਂ ਸਾਊਥ ਵਾਲੇ ਪਾਸੇ ਆ, ਜਿੱਥੇ ਕਈ ਫਾਇਰ ਆਰਮਸ ਟ੍ਰੇਨਿੰਗ ਤੇ ਕੁਆਲੀਫਿਕੇਸ਼ਨ ਟੈਸਟ ਬਿਊਰੋ ਦੇ ਦੁਆਰਾ ਤੇ ਲੋਕਲ ਲਾ ਐਨਫੋਰਸਮੈਂਟ ਦੇ ਦੁਆਰਾ ਕਰਵਾਏ ਜਾਂਦੇ ਆ, ਉੱਥੇ ਇਹ ਘਟਨਾ ਵਾਪਰੀ ਆ। ਇਸ ਪੂਰੀ ਇਨਵੈਸਟੀਗੇਸ਼ਨ ਦੀ ਜਾਂਚ ਹੁਣ FBI ਦੇ ਦੁਆਰਾ ਕੀਤੀ ਗਈ ਹੈ, ਜਿੱਥੇ 16 ਸਵਾਟ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ, ਉੱਥੇ ਹੋਏ ਅਭਿਆਸ ਦੇ ਦੌਰਾਨ ਚੱਲ ਰਹੇ ਧਮਾਕੇ ਦੇ ਕਰਕੇ। ਜੀ, ਅਗਲੀ ਖਬਰ ਵੱਲ ਚੱਲੀਏ। ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਸੈਂਟਾ ਇਹਨਾਂ ਦਾ ਜੋ ਏਰੀਆ ਹੈਗਾ ਆ, ਉੱਥੇ ਅੱਜ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਰਾਈਟ ਨਾਓ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, 70 ਮੀਲ ਤੋਂ ਲੈ ਕੇ 80 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਸੈਨ ਗੈਬਰੀਅਲ ਮਾਊਂਟੇਨ ਤੇ ਜੋ ਫੁੱਟ ਹਿਲਸ ਵਾਲਾ ਏਰੀਆ ਆ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ, ਉੱਥੇ ਹਵਾਵਾਂ ਚੱਲ ਰਹੀਆਂ, ਜਿਹਦੇ ਨਾਲ ਬਹੁਤ ਸਾਰੇ ਜਿਹੜੇ ਟਰੀ ਆ ਉਹ ਡਿੱਗ ਵੀ ਪਏ ਹੈਗੇ। ਸੋ ਦਰਖਤ ਉੱਥੇ ਡਿੱਗੇ ਹੈਗੇ ਆ। ਐਰੋਹੈਡ ਸਪ੍ਰਿੰਗਸ ਵਾਲੇ ਏਰੀਏ ਦੇ ਵਿੱਚ 87 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲੀਆਂ, ਇਹ ਨੈਸ਼ਨਲ ਵੈਦਰ ਸਰਵਿਸ ਦੱਸ ਰਿਹਾ ਆ। ਨਾਰਥ ਆਫ 118 ਫਰੀਵੇ ਨਾਰਦਰਨ ਸੈਨ ਫਰਨੈਂਡੋ ਵੈਲੀ ਦੇ ਵਿੱਚ ਵੀ 78 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਇਹ ਹਵਾਵਾਂ ਚੱਲੀਆਂ ਹੈਗੀਆਂ। ਸਾਊਥ ਆਫ ਯੈਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ 95 ਮੀਲ ਪਰ ਆਵਰ ਦੇ ਹਿਸਾਬ ਨਾਲ ਇਹ ਹਵਾਵਾਂ ਚੱਲ ਰਹੀਆਂ ਹੈਗੀਆਂ। ਸੈਕਰਾਮੈਂਟੋ ਦੀ ਮੇਅਰ ਦੀ ਜਿਹੜੀ ਕਹਿ ਸਕਦੇ ਹਾਂ ਵੀ ਦੌੜ, ਉਹ ਚਾਹੇ ਬਹੁਤ ਹੀ ਕਲੋਜ਼ ਜਿਹੜੀ ਉਹ ਚੱਲ ਰਹੀ ਹੋਵੇ, ਪਰ ਇਸ ਟਾਈਮ ਜਿਹੜੇ ਮੇਅਰ ਡੈਰਲ ਸਟਾਈਨਬਰਗ ਆ, ਉਹਨਾਂ ਦੇ ਆਫਿਸ ਨੇ ਜਾਣਕਾਰੀ ਦਿੱਤੀ ਆ ਵੀ ਉਹ ਜਲਦ ਹੀ ਸਿਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਇੱਕ ਸੀਜ਼ ਫਾਇਰ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਉਸ ਰੈਜ਼ੋਲੂਸ਼ਨ ਨੂੰ ਲੈ ਕੇ ਆ ਰਹੇ ਆ। ਮੇਅਰ ਦੇ ਆਫਿਸ ਨੇ ਕਿਹਾ ਵੀ ਇਹ ਜਿਹੜਾ ਰੈਜ਼ੋਲੂਸ਼ਨ ਕਈ ਮਹੀਨਿਆਂ ਦੀ ਡਿਸਕਸ਼ਨ ਤੋਂ ਬਾਅਦ ਚ ਆਇਆ ਆ, ਜਿਸ ਵਿੱਚ ਉਹਨਾਂ ਨੇ ਮੁਸਲਿਮ ਤੇ ਜੂਇਸ਼ ਤੇ ਹੋਰ ਕਮਿਊਨਿਟੀ ਮੈਂਬਰਸ ਭਾਈਚਾਰੇ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਆਫਿਸ ਆ ਇਸ ਟਾਈਮ ਪੂਰੀ ਤਰ੍ਹਾਂ ਉਲਝੀ ਹੋਈ ਸਿਚੁਏਸ਼ਨ ਦੇ ਵਿੱਚ ਇੱਕ ਬੈਲੈਂਸਡ ਬਰਾਬਰ ਦੀ ਜਿਹੜੀ ਅਪਰੋਚ ਆ ਉਹ ਰੱਖ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਆ। ਰੈਜ਼ੋਲੂਸ਼ਨ ਦੇ ਵਿੱਚ ਕਹਿੰਦੇ ਵੀ ਇਹ ਰੈਕੋਗਨਾਈਜ਼ ਕੀਤਾ ਜਾਊਗਾ ਵੀ ਇਜ਼ਰਾਈਲ ਦੀ ਸੇਫਟੀ ਤੇ ਸਿਕਿਉਰਿਟੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਪਰ ਨਾਲ ਦੇ ਨਾਲ ਇੰਡੀਪੈਂਡੈਂਟ ਪੈਲਸਟੀਨ ਸਟੇਟ ਵੀ ਜਿਹੜੀ ਆ ਉਨੀ ਹੀ ਇੰਪੋਰਟੈਂਟ ਹੋਊਗੀ। ਕਹਿੰਦੇ ਵੀ ਰੈਜ਼ੋਲੂਸ਼ਨ ਦੇ ਵਿੱਚ ਜਿਹੜੀ ਭਾਸ਼ਾ ਵਰਤੀ ਗਈ ਆ ਉਹ ਸਾਰੇ ਪਾਸਿਓਂ ਚਾਹੇ ਉਹ ਮੁਸਲਿਮ ਆ ਚਾਹੇ ਉਹ ਜੂਇਸ਼ ਭਾਈਚਾਰਾ ਆ, ਉਹਨਾਂ ਵੱਲੋਂ ਜਿਹੜੀ ਇਸ ਵਿੱਚ ਆਈ ਹੈਗੀ ਆ। ਸੋ ਕਹਿੰਦੇ ਵੀ ਜਿਹੜਾ ਨੇਚਰ ਹੋਊਗਾ ਇਸ ਕੰਪਰੋਮਾਈਜ਼ ਦਾ, ਇਹੀ ਜਿਹੜਾ ਪ੍ਰਿੰਸੀਪਲ ਹੁੰਦਾ ਆ ਇਸ ਮਾਮਲੇ ਵਿੱਚ। ਸੋ ਸੀਜ਼ ਫਾਇਰ ਜੇ ਕਹਿੰਦੇ ਵੀ ਉੱਥੇ ਹੋਊਗੀ ਤਾਂ ਇੱਕ ਚੰਗੀ ਗੱਲ ਜਿਹੜੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਕੁਝ ਕੁ ਜਿਹੜੇ ਹੋਰ ਸ਼ਹਿਰਾਂ ਦੇ ਦੁਆਰਾ ਵੀ ਗਾਜ਼ਾ ਦੇ ਵਿੱਚ ਸੀਜ਼ ਫਾਇਰ ਨੂੰ ਲੈ ਕੇ ਮਤੇ ਜਿਹੜੇ ਉਹ ਲਿਆਂਦੇ ਜਾ ਚੁੱਕੇ ਆ।
ਜੀ, ਅਗਲੀ ਖਬਰ ਵੱਲ ਚੱਲੀਏ। ਮਿਸ਼ੀਗਨ ਦੇ ਵਿੱਚ ਇੱਕ ਸਕੂਲ ਸ਼ੂਟਿੰਗ ਹੋਈ ਸੀ, ਜਿਸ ਦੇ ਵਿੱਚ 4 ਜਣਿਆਂ ਦੀ ਮੌਤ ਹੋਈ ਸੀ। ਜੋ ਸ਼ੂਟਿੰਗ ਕਰਨ ਵਾਲਾ ਸੀ, ਉਹ 15 ਸਾਲਾਂ ਦਾ ਸਕੂਲ ਦਾ ਹੀ ਬੱਚਾ ਸੀਗਾ। ਉਸ ਦੇ ਸੰਬੰਧ ਦੇ ਵਿੱਚ ਉਸ ਕੋਲ ਕਿਸ ਤਰ੍ਹਾਂ ਗਨ ਪਹੁੰਚੀ, ਪਹਿਲਾਂ ਉਹਦੀ ਜਿਹੜੀ ਮਦਰ ਆ, ਉਸ ਨੂੰ ਵੀ ਚਾਰਜ ਕੀਤਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ। ਅੱਜ ਯੂਰੀ ਨੇ ਉਹਦਾ ਜਿਹੜਾ ਫਾਦਰ ਆ, ਉਸ ਨੂੰ ਵੀ ਗਿਲਟੀ ਫਾਈਂਡ ਕੀਤਾ ਹੈ, ਮੈਨਸਲੌਟਰ ਚਾਰਜਸ ਉਹਦੇ ਤੇ ਲਾਏ ਜਾਣਗੇ। ਕਹਿੰਦੇ ਭਈ ਜੇ ਕਿਸੇ ਦਾ ਨਿਆਣਾ 18 ਤੋਂ ਥੱਲੇ ਆ, ਉਹਦੀ ਜ਼ਿੰਮੇਵਾਰੀ ਬਣਦੀ ਆ ਵੀ ਜੇ ਤੁਹਾਡੇ ਘਰ ਦੇ ਵਿੱਚ ਗਨ ਰੱਖੀ ਹੋਈ ਆ, ਤੇ ਉਸ ਨੂੰ ਸੇਵ ਕਰਕੇ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈਗੀ ਆ। ਵਿਕਟਮਸ ਜਿੰਨੇ ਸੀ ਉੱਥੇ, ਉਹਨਾਂ ਦੇ ਪਰਿਵਾਰ ਸੀਗੇ, ਉਹਨਾਂ ਦੇ ਕਹਿੰਦੇ ਵੀ ਬਹੁਤ ਦੁਖੀ ਸੀ, ਅੱਖਾਂ ਦੇ ਵਿੱਚ ਉਹਨਾਂ ਦੇ ਹੰਝੂ ਸੀਗੇ। ਉਹ ਕਹਿੰਦੇ ਵੀ ਫਾਈਨਲੀ ਸਾਨੂੰ ਥੋੜ੍ਹਾ ਜਿਹਾ ਕੋਈ ਰਾਹਤ ਮਿਲੀ ਹੈਗੀ ਆ। ਹੁਣ ਇਹ ਜੋ 15 ਸਾਲਾਂ ਦਾ ਨੌਜਵਾਨ ਸੀ, ਜਿਸ ਨੇ ਗੋਲੀਆਂ ਚਲਾ ਕੇ 4 ਜਣਿਆਂ ਦਾ ਕਤਲ ਕਰ ਦਿੱਤਾ ਸੀ, ਤੇ ਉਸ ਦੇ ਹੁਣ ਫਾਦਰ ਤੇ ਮਦਰ ਦੋਨਾਂ ਨੂੰ ਜਿਹੜੀ ਸਜ਼ਾ ਹੋਣ ਜਾ ਰਹੀ ਹੈਗੀ। ਜੀ, ਕੈਲੀਫੋਰਨੀਆ ਦੇ ਵਿੱਚ ਬਹੁਤ ਭਾਰੀ ਜਿਹੜਾ ਬਜਟ ਡੈਫਿਸਿਟ ਸਾਹਮਣੇ ਆ ਰਿਹਾ ਆ। ਸਟੇਟ ਦੇ ਜਿਹੜੇ ਲੈਜਿਸਲੇਟਿਵ ਐਨਾਲਿਸਟ ਗੇਬ ਪਟੈਕ, ਉਹਨਾਂ ਨੇ ਲਾ ਮੇਕਰਸ ਨੂੰ ਦੱਸਿਆ ਵੀ ਉਹਨਾਂ ਦਾ ਆਫਿਸ ਇਹ ਪ੍ਰੋਜੈਕਟ ਕਰ ਰਿਹਾ ਵੀ $73 ਬਿਲੀਅਨ ਦੇ ਘਾਟੇ ਵਾਲਾ ਬਜਟ ਹੋ ਸਕਦਾ ਆ, ਜਦ ਕਿ ਗਵਰਨਰ ਨਿਊਸਮ ਦਾ ਆਪਣਾ ਡਿਪਾਰਟਮੈਂਟ ਆਫ ਫਾਈਨੈਂਸ ਕਹਿੰਦਾ ਵੀ ਨਹੀਂ, ਇਹ ਤਾਂ ਸਿਰਫ 38 ਬਿਲੀਅਨ ਦੇ ਘਾਟੇ ਵਾਲਾ ਹੋਊਗਾ। ਪਰ ਅੱਜ ਜਿਹੜੇ ਕੁਝ ਐਕਸ਼ਨ ਆ ਉਹ ਲਏ ਜਾ ਰਹੇ ਆ, ਜਿਸ ਵਿੱਚ ਹੈਲਥ ਕੇਅਰ ਦੇ ਉੱਤੇ ਕਹਿੰਦੇ ਐਕਸ਼ਨ ਹੋਊਗਾ। ਅਸੈਂਬਲੀ ਬਜਟ ਕਮੇਟੀ ਨੇ ਅੱਜ ਪਹਿਲੀ ਮੀਟਿੰਗ ਪਬਲਿਕ ਹੀਅਰਿੰਗ ਉਹ ਰੱਖੀ ਆ, ਜਿਸ ਦੇ ਵਿੱਚ ਮੈਨੇਜਡ ਕੇਅਰ ਆਰਗੇਨਾਈਜੇਸ਼ਨ ਟੈਕਸ, ਜਿਸ ਨੂੰ MCO ਟੈਕਸ ਆਖਿਆ ਜਾ ਰਿਹਾ, ਉਸ ਦੇ ਵਿੱਚ ਵਾਧੇ ਬਾਰੇ ਤਕਰੀਰ ਕੀਤੀ ਗਈ ਆ। ਸੋ ਕਹਿੰਦੇ ਵੀ ਇਹ ਟੈਕਸ ਵਧਣ ਦੇ ਨਾਲ ਸਟੇਟ ਕਹਿੰਦੀ ਆ ਵੀ ਜਿਹੜੀ ਹੈਲਥ ਕੇਅਰ ਕਵਰੇਜ ਆ ਮੈਡੀਕੈਲ ਵਾਲੀ, ਉਸ ਦੇ ਜਿਹੜੇ ਕਾਸਟ ਆ ਉਹ ਕਵਰ ਕੀਤੇ ਜਾਣਗੇ। ਨਿਊਸਮ ਦੀ ਐਡਮਿਨਿਸਟ੍ਰੇਸ਼ਨ ਕਹਿੰਦੀ ਹੈ ਵੀ ਇਹ ਟਿਪੀਕਲ ਟੈਕਸ ਨਹੀਂ ਹੈਗਾ, ਪਰ ਕਹਿੰਦੇ ਵੀ ਇਹ ਮੇਨਲੀ ਇੱਕ ਤਰੀਕਾ ਹੈਗਾ ਆ ਵੀ ਮੈਡੀਕੇਡ ਫੰਡਸ ਜਿਹੜੇ ਫੈਡਰਲ ਫੰਡ ਵੱਲੋਂ ਆ, ਉਹਨਾਂ ਨੂੰ ਇਸ ਪਾਸੇ ਵੱਲ ਨੂੰ ਲਿਆਂਦਾ ਜਾ ਸਕੇ। ਲਾ ਮੇਕਰਸ ਕਹਿੰਦੇ ਆ ਵੀ ਇਸ ਦੇ ਨਾਲ ਕੈਲੀਫੋਰਨੀਆ ਨੂੰ ਐਕਸਟਰਾ $1.5 ਬਿਲੀਅਨ ਮਿਲ ਜਾਵੇਗਾ। ਸੋ $73 ਬਿਲੀਅਨ ਨੂੰ ਕਿਸ ਤਰੀਕੇ ਨਾਲ ਇਸ ਖੱਪੇ ਨੂੰ ਪੂਰਾ ਕਰਨਾ ਆ, ਇਹ ਇੱਕ ਇਸ ਟਾਈਮ ਵੱਡੀ ਜਿਹੜੀ ਚੁਣੌਤੀ ਪੂਰੇ ਲਾ ਮੇਕਰਸ ਦੇ ਲਈ ਹੋਵੇਗੀ। ਕਈ ਰਿਪਬਲਿਕਨ ਇਸ ਬਜਟ ਦੇ ਬੜੇ ਕ੍ਰਿਟੀਕਲ ਜਿਹੜੇ ਉਹ ਹੈਗੇ ਆ, ਉਹ ਕਹਿੰਦੇ ਵੀ ਸਟੇਟ ਨੇ ਆਪਣੀ ਹੈਲਥ ਇੰਸ਼ੋਰੈਂਸ ਜਿਹੜੀ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਜਿਹੜੀ ਐਕਸਪੈਂਡ ਕੀਤੀ ਆ, ਉਹਦੇ ਨਾਲ $4 ਬਿਲੀਅਨ ਐਕਸਟਰਾ ਜਿਹੜਾ ਉਹ ਲੱਗੇਗਾ। ਅਧਿਕਾਰੀਆਂ ਨੇ ਜਿਹੜਾ ਉਹ ਕਿਹਾ ਵੀ ਜਿਹੜੇ MCO ਟੈਕਸ ਦੇ ਵਾਧੇ ਦੇ ਨਾਲ ਕਹਿੰਦੇ ਵੀ ਇਸ ਪ੍ਰੋਗਰਾਮ ਨੂੰ ਅਸੀਂ ਫੰਡ ਨਹੀਂ ਕਰਾਂਗੇ, ਜਿਹੜਾ ਵੀ ਫੈਡਰਲ ਡਾਲਰਸ ਦੇ ਨਾਲ ਹੋ ਰਿਹਾ ਹੈ। ਇਹ ਬਜਟ ਘਾਟੇ ਦਾ ਜਿਹੜਾ ਅਸਰ ਆ ਹੁਣ ਸਕੂਲਾਂ ਤੇ ਵੀ ਪੈਣ ਜਾ ਰਿਹਾ ਹੈ। ਸੈਨ ਫਰਾਂਸਿਸਕੋ ਤੇ ਓਕਲੈਂਡ ਦੇ ਵਿੱਚ ਕਈ ਸਕੂਲ ਬੰਦ ਹੋਣਗੇ। ਸੈਨ ਫਰਾਂਸਿਸਕੋ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜੋ ਬੱਚਿਆਂ ਦੀ ਐਨਰੋਲਮੈਂਟ ਹੈਗੀ ਆ, ਉਹ ਲਗਾਤਾਰ ਘਟਦੀ ਜਾ ਰਹੀ ਹੈਗੀ ਆ। ਇੱਕ ਦਹਾਕਾ ਪਹਿਲਾਂ 37,000 ਸੀ ਓਕਲੈਂਡ ਦੇ ਵਿੱਚ, ਜੋ ਹੁਣ ਘਟ ਕੇ 34,000 ਰਹਿ ਗਈ ਆ। ਸੈਨ ਫਰਾਂਸਿਸਕੋ ਦੇ ਵਿੱਚ 49,500 ਸੀ ਇਸ ਸਾਲ, ਤੇ 2015 ਦੇ ਵਿੱਚ 53,000 ਸੀ, ਤੇ ਗਾਹਾਂ ਵੀ ਕਹਿੰਦੇ ਘਟ ਜਾਣੀਆਂ। ਸੋ ਹੋ ਸਕਦਾ ਕਈ ਸਕੂਲ ਜਿਹੜੇ ਆ ਸੈਨ ਫਰਾਂਸਿਸਕੋ ਤੇ ਓਕਲੈਂਡ ਦੇ ਵਿੱਚ ਬੰਦ ਵੀ ਹੋ ਜਾਣ। ਅਗਲੀ ਜਿਹੜੀ ਖਬਰ ਉਸ ਉੱਤੇ ਆਪਾਂ ਨਜ਼ਰ ਮਾਰਦੇ ਜਾਈਏ, ਕੈਲੀਫੋਰਨੀਆ ਦੇ ਪਾਣੀਆਂ ਦੇ ਵਿੱਚ ਪਹਿਲੀ ਵਾਰੀ ਇੱਕ ਅਜਿਹੇ ਪੈਰਾਸਾਈਟ ਦੇ ਪ੍ਰੈਜ਼ੈਂਸ ਦੀ ਪੁਸ਼ਟੀ ਜਿਹੜੀ ਉਹ ਹੋਈ ਆ, ਜੋ ਕਿ ਡੌਗਸ ਦੇ ਲਈ, ਪੈਟ ਡੌਗਸ ਦੇ ਲਈ ਜਾਨਲੇਵਾ ਜਿਹੜਾ ਉਹ ਸਾਬਤ ਹੋ ਸਕਦਾ ਆ। ਕਹਿੰਦੇ ਵੀ ਇਹ ਪਿਛਲੇ 5 ਸਾਲਾਂ ਤੋਂ ਅਥਾਰਟੀਜ਼ ਤੋਂ ਬਚਿਆ ਰਿਹਾ। ਰਿਵਰਸਾਈਡ ਕਾਉਂਟੀ ਦੇ ਵਿੱਚ ਕਹਿੰਦੇ ਵੀ 10 ਜਿਹੜੇ ਡੌਗ ਆ ਉਹ ਇਸ ਦੇ ਕਰਕੇ ਇੰਜਰਡ ਹੋਏ ਆ, ਤੇ ਇੱਕ ਦੀ ਦਾ ਮੌਤ ਵੀ ਜਿਹੜੀ ਉਹ ਹੋ ਚੁੱਕੀ ਆ। LA ਰਿਵਰਸਾਈਡ ਤੇ ਔਰੇਂਜ ਕਾਉਂਟੀਜ਼ ਦੇ ਵਿੱਚ ਇਹ ਇੱਕ ਪੈਰਾਸਾਈਟ ਜਿਸ ਨੂੰ ਫਲੈਟ ਵਰਮ ਕਾਮਨਲੀ ਆਖਿਆ ਜਾਂਦਾ ਆ, ਲਿਵਰ ਫਲੂਕ ਕਰਕੇ ਇਹਦੇ ਕਰਕੇ ਕਈ ਲੋਕਾਂ ਦੇ ਜਿਹੜੇ ਪੈਟ ਡੌਗਸ ਆ ਉਹ ਬਿਮਾਰ ਪੈ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਪੈਰਾਸਾਈਟ ਨਾਰਮਲੀ ਟੈਕਸਸ ਦੇ ਵਿੱਚ ਜਾਂ ਸਾਊਥ ਦੇ ਵਿੱਚ ਦੇਖਿਆ ਜਾਂਦਾ ਆ, ਪਰ ਕੈਲੀਫੋਰਨੀਆ ਦੇ ਵਿੱਚ ਇਸ ਦੀ ਡਿਸਕਵਰੀ ਹੋਈ ਆ। ਸੋ ਕਹਿੰਦੇ ਵੀ ਪਹਿਲੀ ਵਾਰੀ ਰਿਕਾਰਡਡ ਹਿਸਟਰੀ ਦੇ ਵਿੱਚ ਇਸ ਨੇ ਇਸ ਇਲਾਕੇ ਦੇ ਵਿੱਚ ਆਪਣੀ ਪ੍ਰੈਜ਼ੈਂਸ ਜਿਹੜੀ ਆ ਉਹ ਦਿਖਾਈ ਹੈਗੀ ਆ। ਸੋ
ਜਿਨ੍ਹਾਂ ਦੇ ਵੀ ਪੈਟ ਡੌਗਸ ਹੈਗੇ ਆ, ਉਹ ਭਾਈ ਕਹਿੰਦੇ ਵੀ ਇਸ ਪੈਰਾਸਾਈਟ ਤੋਂ ਜਰਾ ਬਚ ਕੇ ਜਿਹੜਾ ਉਹ ਰਹਿਣ, ਜਿਸ ਨੂੰ ਫਲੈਟ ਵਾਰਮ ਆਖਿਆ ਜਾਂਦਾ ਆ, ਜਾਂ ਲਿਵਰ ਫਲੂਕ ਕਰਕੇ, ਜਿਸ ਕਰਕੇ ਤੁਹਾਡੇ ਜਿਹੜੇ ਕੇਨਾਈਨਸ ਆ, ਡੌਗਸ ਆ, ਉਹਨਾਂ ਦੇ ਲਿਵਰ ਨੂੰ ਤੇ ਇੰਟੈਸਟਾਈਨਸ ਨੂੰ ਬਿਮਾਰੀ ਪੈ ਜਾਂਦੀ ਆ, ਤੇ ਉਹਨਾਂ ਦੀ ਮੌਤ ਵੀ ਜਿਹੜੀ ਉਹ ਹੋ ਸਕਦੀ ਹੈ। ਕਹਿੰਦੇ ਵੀ ਯੂਜਲੀ ਲਾਸ ਆਫ ਐਪੇਟਾਈਟ, ਵੋਮਿਟਿੰਗ, ਡਾਇਰੀਆ ਤੇ ਅਚਾਨਕ weight loss ਹੀ ਇਸ ਦੀਆਂ ਸਿੰਪਟਮਸ ਹੋ ਸਕਦੀਆਂ ਨੇ। ਜੇ ਤੁਹਾਡੇ ਡੌਗ ਵੀ ਇਸ ਸਿੰਪਟਮਸ ਤੋਂ ਪੀੜਤ ਨੇ ਤਾਂ ਵੈਟਰਨੇਰੀਅਨ ਦੇ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਅਗਲੀ ਖਬਰ ਵੱਲ ਚਲੀਏ। ਅੱਜ ਫ੍ਰਿਜ਼ਨੋ ਦਾ ਜੋ ਯੋਸੇਮਿਟੀ ਇੰਟਰਨੈਸ਼ਨਲ 에ਅਰਪੋਰਟ ਆ, ਉਹ ਸਵੇਰੇ 2 ਘੰਟੇ ਲਗਭਗ ਬੰਦ ਰਿਹਾ, ਕਿਉਂਕਿ ਇੱਕ ਸਸਪੀਸ਼ੀਅਸ ਆਈਟਮ ਕਹਿੰਦੇ ਤੜਕੇ 5 ਵਜੇ ਦੇ ਕਰੀਬ ਦੇਖੀ ਗਈ ਸੀ। ਉਸ ਤੋਂ ਬਾਅਦ 100 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਵੀ ਕੀਤਾ ਗਿਆ, ਤੇ ਜੋ ਸਕਾਡ ਟੀਮ ਬੁਲਾਈ ਗਈ, ਤੇ ਜੋ ਇਹਨਾਂ ਦੇ ਡੌਗ ਹੁੰਦੇ ਹੈਗੇ ਆ ਪੁਲਿਸ ਵਾਲਿਆਂ ਦੇ, ਉਹਨਾਂ ਨੇ 에ਅਰਪੋਰਟ ਤੇ ਜਾ ਕੇ ਸਾਰਾ ਚੈੱਕ ਕੀਤਾ। ਤੇ ਬਾਅਦ ਦੇ ਵਿੱਚ ਜਦੋਂ ਇਹ ਕਨਫਰਮ ਹੋ ਗਿਆ, ਜੋ ਉਹਨਾਂ ਦਾ ਬੰਬ ਸਕਾਡ ਟੀਮ ਵੱਲੋਂ, ਵੀ ਨਹੀਂ ਕੋਈ ਖਤਰੇ ਵਾਲੀ ਚੀਜ਼ ਨਹੀਂ, ਫਿਰ ਦੁਬਾਰਾ ਕੀ ਜਿਹੜੀਆਂ ਫਲਾਈਟਸ ਆ ਉਹ ਸ਼ੁਰੂ ਕੀਤੀਆਂ ਗਈਆਂ। ਤੇ ਲਗਭਗ ਕਹਿੰਦੇ ਵੀ 1.5 ਘੰਟੇ ਤੋਂ ਲੈ ਕੇ 2 ਘੰਟੇ ਤੱਕ ਦਾ ਜਿਹੜਾ ਡਿਲੇ ਆ, ਜਿੰਨੀਆਂ ਵੀ ਫਲਾਈਟਸ ਫ੍ਰਿਜ਼ਨੋ ਦਾ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈਗਾ ਉੱਥੋਂ ਜਾਂਦੀਆਂ, ਉਹ ਡਿਲੇ ਹੋਈਆਂ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਸੈਕਰਾਮੈਂਟੋ ਕਾਉਂਟੀ ਨੇ ਗਾਰੰਟੀਡ ਇਨਕਮ ਪ੍ਰੋਗਰਾਮ ਉਸ ਨੂੰ ਹਰੀ ਝੰਡੀ ਦੇ ਦਿੱਤੀ ਹੈਗੀ ਆ। ਕਹਿੰਦੇ ਵੀ ਸੈਂਕੜੇ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਪਰਿਵਾਰਾਂ ਨੂੰ ਇਸ ਗਾਰੰਟੀਡ ਇਨਕਮ ਪ੍ਰੋਗਰਾਮ ਦਾ ਫਾਇਦਾ ਮਿਲੇਗਾ। ਕਾਉਂਟੀ ਦੇ ਬੋਰਡ ਆਫ ਸੁਪਰਵਾਈਜ਼ਰਸ ਉਹਨਾਂ ਨੇ ਯੂਨੈਨਿਮਸਲੀ ਸਰਬਸੰਮਤੀ ਦੇ ਨਾਲ ਇਸ ਪ੍ਰੋਗਰਾਮ ਦੇ ਹੱਕ ਦੇ ਵਿੱਚ ਵੋਟ ਪਾਈ ਆ। ਫੈਮਿਲੀ ਫਸਟ ਸੈਕਰਾਮੈਂਟੋ ਪਾਇਲਟ ਪ੍ਰੋਗਰਾਮ ਹੁਣ ਅੱਗੇ ਵਧੇਗਾ। ਸੈਕਰਾਮੈਂਟੋ ਕਾਉਂਟੀ ਦਾ ਡਿਪਾਰਟਮੈਂਟ ਆਫ ਚਾਈਲਡ ਫੈਮਿਲੀ ਅਡਲਟ ਸਰਵਿਸਿਜ਼ ਨੇ ਕਿਹਾ ਆ ਵੀ ਇਹ ਪ੍ਰੋਗਰਾਮ ਦੇ ਤਹਿਤ 200 ਲੋ ਇਨਕਮ ਫੈਮਿਲੀਜ਼ ਨੂੰ ਸੈਕਰਾਮੈਂਟੋ ਕਾਉਂਟੀਜ਼ ਦੇ ਵਿੱਚ ਮਦਦ ਮਿਲੇਗੀ। ਇਸ ਗਰੰਟਿਡ ਇਨਕਮ ਪ੍ਰੋਗਰਾਮ ਦੇ ਤਹਿਤ ਬੋਰਡ ਆਫ ਸੁਪਰਵਾਈਜ਼ਰਸ ਨੇ ਦੱਸਿਆ ਆ ਵੀ ਰਿਕਰਿੰਗ ਕੈਸ਼ ਪੇਮੈਂਟਸ ਇੰਡੀਵਿਜੂਅਲਸ ਤੇ ਫੈਮਿਲੀਜ਼ ਨੂੰ ਕੁਝ ਸਮੇਂ ਦੇ ਲਈ ਪੱਕੇ ਹਰ ਮਹੀਨੇ ਜਿਹੜੀਆਂ ਆ ਉਹ ਮਿਲਿਆ ਕਰਨਗੀਆਂ। ਇਸੇ ਤਰੀਕੇ ਨਾਲ ਗਾਰੰਟਿਡ ਇਨਕਮ ਪੇਮੈਂਟਸ ਜਿਹੜੀਆਂ ਟਾਰਗੇਟ ਕਮਿਊਨਿਟੀ ਮੈਂਬਰਸ ਦੇ ਉੱਤੇ ਹੁੰਦੀਆਂ ਆ, ਜੇ ਡਿਸਪੈਰਿਟੀਜ਼ ਦੇ ਨਾਲ ਸਭ ਤੋਂ ਜ਼ਿਆਦਾ ਜਿਨ੍ਹਾਂ ਨੂੰ ਮੁਸ਼ਕਿਲਾਂ ਆਉਂਦੀਆਂ ਆ ਉਹਨਾਂ ਨੂੰ ਮਿਲੇਗੀ, ਤਾਂ ਜੋ ਉਹਨਾਂ ਦੀ ਇਨਕਮ ਫਲੋਰ ਜਿਹੜੀ ਆ ਉਹ ਕ੍ਰੀਏਟ ਕੀਤੀ ਜਾ ਸਕੇ। ਤੇ ਇਸ ਦੇ ਨਾਲ ਨਾਲ ਪਰਿਵਾਰਕ ਮੈਂਬਰਾਂ ਦੀ ਭਲਾਈ ਦੇ ਲਈ ਖਾਸ ਕਰਕੇ ਫੈਮਿਲੀ ਆਫ ਕਲਰਸ ਜਿਹੜੇ ਪਾਵਰਟੀ ਦੇ ਵਿੱਚ ਗਰੀਬੀ 'ਚ ਜਿਹੜੇ ਉਹ ਰਹਿ ਰਹੇ ਆ, ਉਹਨਾਂ ਨੂੰ ਇਸ ਦਾ ਫਾਇਦਾ ਜਿਹੜਾ ਆ ਉਹ ਹੋਵੇਗਾ। ਸੋ ਕਹਿੰਦੇ ਵੀ ਇਹ ਰੇਸ਼ੀਅਲ ਡਿਸਪੈਰਿਟੀਜ਼ ਨੂੰ ਐਡਰੈਸ ਕਰਨ ਦੇ ਲਈ ਇਹ ਜਿਹੜਾ ਪ੍ਰੋਗਰਾਮ ਆ ਉਹ ਬਣਾਇਆ ਗਿਆ ਆ। ਤੇ ਇਹ ਟੌਪ ਦੇ ਜਿਹੜੇ ਜ਼ਿਪ ਕੋਡਸ ਆ ਸੈਕਰਾਮੈਂਟੋ ਕਾਉਂਟੀ ਦੇ, ਉਹਨਾਂ ਦੇ ਵਿੱਚ ਇਸ ਨੂੰ ਮੁਹੱਈਆ ਕਰਵਾਇਆ ਜਾਊਗਾ। ਸਰਬਸੰਮਤੀ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਸ ਨੂੰ ਪ੍ਰਵਾਨਗੀ ਮਿਲੀ ਆ। ਵੈਲੀ ਹਾਈ, ਫਲੋਰਿਨ ਏਰੀਆਜ਼ 95823 ਤੇ 95828 ਇਹ ਜ਼ਿਪ ਕੋਡ। ਨਾਰਥ ਸੈਕਰਾਮੈਂਟੋ ਡੈਲ ਪਾਸੋ ਹਾਈਟਸ 95815 ਤੇ 95838 ਇਹ ਵਾਲੇ ਜ਼ਿਪ ਕੋਡ, ਤੇ ਆਰਡਨ ਆਰਕੇਡ 95821 95825 ਇਹ ਜਿਹੜੇ ਜ਼ਿਪ ਕੋਡਸ ਦੇ ਵਿੱਚ ਇਹ ਪ੍ਰੋਗਰਾਮ ਮਿਲੇਗਾ। 12 ਮਹੀਨੇ ਦੇ ਲਈ, 1 ਸਾਲ ਦੇ ਲਈ $750 ਪ੍ਰਤੀ ਮਹੀਨਾ ਪ੍ਰੋਗਰਾਮ ਦੇ ਪਾਰਟਿਸਪੈਂਟਸ ਨੂੰ ਮਿਲਿਆ ਕਰੇਗਾ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਉਸ ਤੋਂ ਪਹਿਲਾਂ ਡਨੂਬਾ ਜੋ ਟਾਊਨ ਆ, ਉੱਥੇ ਇੱਕ ਕਾਰ ਵਾਸ਼ ਨੂੰ ਅੱਜ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਦੇ ਲਈ ਡਨੂਬਾ ਦੀ ਫਾਇਰ ਡਿਪਾਰਟਮੈਂਟ ਤੇ ਟੁਲੈਰੀ ਦੀ ਕਾਉਂਟੀ ਦੀ ਫਾਇਰ ਡਿਪਾਰਟਮੈਂਟ ਤੇ ਰੀਡਲੀ ਸ਼ਹਿਰ ਦੀ ਜਿਹੜੀ ਫਾਇਰ ਡਿਪਾਰਟਮੈਂਟ ਆ, ਤਿੰਨਾਂ ਨੂੰ ਜਿਹੜਾ ਤਿੰਨਾਂ ਡਿਪਾਰਟਮੈਂਟਾਂ ਨੇ ਰਲ ਕੇ ਇਸ ਅੱਗ ਨੂੰ ਬੁਝਾਇਆ, ਕਿਉਂਕਿ ਇਹ ਅਲਾਰਮ 4 ਦੀ ਜਿਹੜੀ ਫਾਇਰ ਸੀਗੀ। ਤੇ ਪੂਰੀ ਤਰ੍ਹਾਂ ਜਿਹੜੀ ਕਮਰਸ਼ੀਅਲ ਸਟਰਕਚਰ ਆ ਉਹ ਸੜ ਕੇ ਸਵਾਹ ਹੋ ਗਈ। ਕਰਾਫੋਰਡ ਐਵਨਿਊ ਤੇ ਐਲੀਮੈਂਟ ਬੇ ਜੋ ਹੈਗਾ ਆ, ਉੱਥੇ ਇਹ ਕਾਰ ਵਾਸ਼ ਸਥਿਤ ਸੀ। ਜੀ ਜਾਂਦੇ ਜਾਂਦੇ ਜੇ ਮਾਰਕੀਟ ਦਾ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 100 ਤੇ 38 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ। 38,905 ਦੇ ਉੱਤੇ ਇਹ ਮਾਰਕੀਟ ਬੰਦ ਹੋਈ। S&P 15 ਪੁਆਇੰਟ ਘੱਟ ਕੇ 5150 ਤੇ ਬੰਦ ਹੋਇਆ। ਨੈਸਡੈਕ 49 ਪੁਆਇੰਟ ਘੱਟ ਕੇ 16,128 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ
$66 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ ਜਿਹੜੀ ਉਹ ਹੋ ਰਹੀ ਆ। ਇਸ ਦੇ ਨਾਲ ਜੇ ਰੇਟ ਦੀ ਗੱਲ ਕਰਦੇ ਜਾਈਏ, 10 ਈਅਰ ਯੀਲਡ 4.29%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 71,942, ਇਥੀਰੀਅਮ 3905 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 90 ਪੈਸੇ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ 94 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਗੁਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA।